ਉਹ ਜ਼ਮੀਨ ਦੀ ਜਿਹੜੀ ਇੱਕ ਖਰੀਦਦਾਰੀ ਕਰਨ ਵਾਸਤੇ ਆਪਣਾ ਜ਼ਮੀਨ ਖਰੀਦਣ ਵਾਸਤੇ ਕੋਈ ਕਾਗਜ਼ ਹੁੰਦਾ ਤੇ ਉਰਦੂ ਦਾ ਉਹ ਵੀ ਸਾਡੇ ਕੋਲੇ ਹੈਗਾ ਬਾਬਜ਼ੇ ਲਰਜ 'ਚ ਦਰਜ ਹੈ ਇਹ ਚੀਜ਼ ਵੀ ਕਿ ਉਹ ਜ਼ਮੀਨ ਸਾਡੇ ਅਸੀਂ ਖਰੀਦੀ ਹੋਈ ਹੈ, ਸਾਡੇ ਪੁਰਖਾਂ ਨੇ ਖਰੀਦੀ ਹੋਈ ਹੈ। ਕਿ ਸਾਡੇ ਕੋਈ ਵਰਖਲਾਫ ਨਹੀਂ ਹੈਗਾ ਕੋਈ ਵੀ ਬੰਦਾ ਵੀ ਜਿਹੜਾ ਕਿ ਇਹ ਕਲੇਮ ਕਰਦਾ ਹੋਵੇ ਕਿ ਹਾਂਜੀ ਇੱਥੇ ਜ਼ਿਮੀਂਦਾਰ ਜ਼ਮੀਨ ਬਾਹਰ ਰਹੇ ਨੇ, ਐਸੀ ਪਰਿਵਾਰ ਕਹੇ ਕਿ ਸਾਡੇ ਕੋਲੇ ਹੈ ਨਹੀਂ ਜ਼ਿਮੀਂਦਾਰ ਬਾਹਰ ਰਹੇ ਨੇ, ਇਹ ਵੀ ਗੱਲ ਨਹੀਂ ਹੈ। ਢਾਲੀਵਾਲ ਸਾਹਿਬ ਨੇ ਕੱਲ ਕਬਜ਼ਾ ਲਿਆ, ਇਹਨਾਂ ਨੇ ਪਹਿਲਾਂ ਸਾਡੇ ਪਿੰਡ ਦੇ ਲੋਕਾਂ ਨੂੰ ਨਾ ਜੀ ਮਹਿਕਮੇ ਵੱਲੋਂ ਇਹ ਕਹਿ ਕੇ ਡਰਾਇਆ ਗਿਆ, ਤੁਹਾਨੂੰ ਹਰ ਇੱਕ ਬੰਦੇ ਨੂੰ ਇਕੱਲੇ ਨੂੰ ਇਹ ਮੈਸੇਜ ਦਿੱਤਾ ਗਿਆ ਕਿ ਤੁਹਾਨੂੰ ਪਿਛਲਾ ਜੁਰਮਾਨਾ ਪਊਗਾ, ਤੁਹਾਨੂੰ ਚਕੋਤਾ ਪਊਗਾ, ਤੁਹਾਨੂੰ ਇੱਦਾਂ ਹੋਊਗਾ। ਉਸ ਚੀਜ਼ ਦੇ ਡਰ 'ਚ ਆ ਕੇ ਨਾ ਲੋਕਾਂ ਨੇ ਕੱਲ ਸਰੈਂਡਰ ਕਰਤਾ। ਜਿੱਥੇ ਸਰਕਾਰ ਨਜਾਇਜ਼ ਕਬਜ਼ੇ ਛਡਾਉਂਦੀ ਆ, ਜਿਹੜੇ ਜਾਇਜ਼ ਕਬਜ਼ੇ ਨੇ ਉਹਨੂੰ ਲੈਣ ਵਾਸਤੇ ਅਸੀਂ ਫਿਰ ਕੋਰਟ ਜਾਈਏ, ਗੱਲ ਸਾਬਿਤ ਕਰਨ ਦੀ ਹੈ। ਪਹਿਲਾਂ ਸਰਕਾਰ ਇਹ ਤਾਂ ਸਾਬਿਤ ਕਰ ਦੇਵੇ ਕਿ ਉਹ ਜ਼ਮੀਨ ਪੰਚਾਇਤੀ ਆ। ਇੱਥੇ ਮੋਹਾਲੀ 'ਚ 2700 ਏਕੜ ਹੈ ਜਿਹੜਾ ਕਿ ਲੀਡਰਾਂ ਨੇ ਦੱਬਿਆ ਹੋਇਆ, ਛਡਵਾਉਣ ਤਾਂ ਕਿਸੇ ਲੀਡਰ ਤੋਂ। ਜਿਹੜੇ ਸਾਡੇ ਅੱਜ ਹਲਕੇ ਦੇ ਖੁਦ ਐਮਐਲਏ ਨੇ, ਇਹ ਪਹਿਲਾਂ ਸਾਡੀ ਜ਼ਮੀਨ ਦੇ ਖੁਦ ਐਡਵੋਕੇਟ ਵੀ ਰਹੇ ਨੇ। ਐਡਵੋਕੇਟ ਰਹਿਣ ਦੇ ਨਾਤੇ ਇਹਨਾਂ ਨੇ ਜਦੋਂ ਡਾਕੂਮੈਂਟ ਲਾਏ ਤਾਂ ਪੁਰਾਣੇ ਜਮ੍ਹਾਂਬੰਦੀਆਂ ਇਹਨਾਂ ਨੇ ਲਾਈਆਂ ਹੀ ਨਹੀਂ। ਵੀ ਸਾਡੇ ਜਿਹੜੇ ਡਾਕੂਮੈਂਟ ਨੇ, ਤੁਸੀਂ ਡਾਕੂਮੈਂਟ ਦੇਖੋ, ਕਬਜ਼ਾ ਤਾਂ ਅਸੀਂ ਸਰਕਾਰ ਦੀ ਨੀਤੀ ਦੇ ਛੱਡ ਹੀ ਰਹੇ ਆ। ਸਰਕਾਰ ਹੀ ਅੱਜ ਆਮ ਆਦਮੀ ਦੀ ਹੈ, ਫਿਰ ਆਮ ਆਦਮੀ ਦੀ ਸੁਣੀ ਨਹੀਂ ਜਾ ਰਹੀ। ਕੱਲ 200 ਪਰਿਵਾਰ, ਇੱਕ ਨਹੱਥਾ ਪਰਿਵਾਰ ਬੈਠਾ ਸੀ ਜਿੱਥੇ ਇਹਨਾਂ ਨੇ 500 ਬੰਦੇ ਤੋਂ ਉੱਪਰ ਫੋਰਸ ਲਿਆ ਕੇ ਸਿੱਟਤੀ। ਕੀ ਕਰੂਗਾ ਬੰਦਾ? ਜਿਹੜੇ 10 ਕਿੱਲੇ ਪੰਚਾਇਤ ਦੇ ਨੇ ਉਹ ਅਸੀਂ ਛੱਡਣ ਨੂੰ ਤਿਆਰ ਹਾਂ, ਹੈ ਹੀ ਨਹੀਂ ਕਬਜ਼ੇ 'ਚ ਕਿਸੇ ਦੇ। ਉਹ ਆਪਣਾ ਮਹਿਕਮਾ ਰੈਵਨਿਊ ਲਾ ਕੇ ਉਹਨੂੰ ਚੈੱਕ ਕਰਨ ਵੀ ਕਿੱਥੇ ਉਹਨੂੰ ਛੜਾ ਲੈਣ, ਸਾਨੂੰ ਕੋਈ ਇਤਰਾਜ਼ ਨਹੀਂ। TV 84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ, ਸੱਤਾ ਪਰਿਵਰਤਨ ਲੈ ਕੇ ਆਂਦਾ ਹੈ। ਆਮ ਆਦਮੀ ਪਾਰਟੀ ਦੇ ਮੋਢਿਆਂ ਦੇ ਉੱਪਰ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਸੀ, ਜੋ ਪੰਜਾਬ ਦੀ ਅਰਥ ਵਿਵਸਥਾ ਉਸ ਨੂੰ ਕਿਵੇਂ ਸੁਧਾਰ ਲਿਆਇਆ ਜਾ ਸਕੇਗਾ ਔਰ ਜਿਹੜੀਆਂ तमाम ਚੁਣੌਤੀਆਂ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ, ਤਾਂ ਉਹਨਾਂ ਤੋਂ ਕਿਵੇਂ ਨਿਜਾਤ ਪਾਈ ਜਾ ਸਕਦੀ ਹੈ। ਪਰ ਅਜਿਹੇ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਕੈਬਨਿਟ ਮੰਤਰੀ ਦੇ ਵੱਲੋਂ ਜਾਂ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ, ਉਹਨਾਂ ਦੇ ਵਿੱਚ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ, ਜਿਹੜੇ ਲਗਾਤਾਰ ਦਾਅਵਾ ਕਰਦੇ ਨੇ ਕਿ ਉਹਨਾਂ ਨੇ ਪਿੰਡਾਂ ਦੇ ਵਿੱਚ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ, ਜਿਹੜੀਆਂ ਸਰਕਾਰ ਦੀਆਂ ਜ਼ਮੀਨਾਂ ਨੇ, ਲਗਾਤਾਰ ਜਿਹੜੀਆਂ ਧਨਾੜ ਲੋਕਾਂ ਨੇ ਦਵਾਈਆਂ ਹੋਈਆਂ ਸੀ ਉਹਨਾਂ ਨੂੰ ਨਿਜਾਤ ਪਾ ਰਹੇ ਔਰ ਸਰਕਾਰ ਦੇ ਹੱਕ ਦੇ ਵਿੱਚ ਉਹ ਪੰਜਾਬ ਦੇ ਲੋਕਾਂ ਦੇ ਭਲੇ ਦੇ ਖਾਤਰ ਵਰਤੀਆਂ ਜਾਣਗੀਆਂ। ਤਾਂ ਤਕਰੀਬਨ 400 ਕਿੱਲਾ ਹੈ ਜਿਹੜਾ ਫਤਿਹਗੜ੍ਹ ਸਾਹਿਬ ਦੇ ਇੱਕ ਨਜ਼ਦੀਕ ਦੇ ਪਿੰਡ ਦੇ ਨਾਲ ਸੰਬੰਧ ਰੱਖਦਾ ਹੈ, ਤਾਂ ਉੱਥੋਂ ਦੇ ਲੋਕਾਂ ਨੇ ਕੁਲਦੀਪ ਸਿੰਘ ਧਾਲੀਵਾਲ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਕਿ ਉਹਨਾਂ ਦੇ ਨਾਲ ਜਿਹੜੀ ਇੱਕ ਤਰ੍ਹਾਂ ਦੇ ਨਾਲ ਜ਼ਿਆਦਤੀ ਕਰਕੇ ਉਹਨਾਂ ਦੇ ਕੋਲੋਂ ਉਹਨਾਂ ਦੀਆਂ ਜੱਦੀ ਜ਼ਮੀਨਾਂ ਖੋਹੀਆਂ ਜਾ ਰਹੀਆਂ ਨੇ। ਸਾਡੇ ਨਾਲ ਉਸੇ ਪਿੰਡ ਦੇ ਲੋਕ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ। ਬਾਈ, ਸਭ ਤੋਂ ਪਹਿਲਾਂ ਮਸਲਾ ਕੀ ਹੈ? ਆਪਣੇ ਮੂੰਹ ਤੋਂ ਦੱਸ ਦਿਓ ਕਿ ਪੂਰਾ ਮਸਲਾ ਕੀ ਹੈ। ਮਸਲਾ ਜੀ, ਮੇਰਾ ਨਾਮ ਗੁਰਪ੍ਰੀਤ ਸਿੰਘ ਆ, ਪਿੰਡ ਛਲੇੜੀ ਕਲਾਂ, ਤੇ ਇਹ ਸਾਡੇ ਪਿੰਡ ਦੀ ਮੁਤਬਰ ਬੰਦੇ ਨੇ, ਪੰਚਾਇਤ ਨਾਲ ਆਈ ਹੋਈ ਹੈ। ਮਸਲਾ ਤਾਂ ਇਹ ਹੈ ਜੀ, 418 ਏਕੜ ਜ਼ਮੀਨ ਆ ਸਾਡੇ ਉੱਥੇ, ਜੋ ਕਿ ਅਸੀਂ 1904-5 ਤੋਂ ਸਾਡੇ ਦਾਦੇ ਪੜਦਾਦੇ ਬਜ਼ੁਰਗ ਪਹਿਲਾਂ ਤੋਂ ਵਾਹੁੰਦੇ ਆ ਰਹੇ ਨੇ ਤੇ ਉਹ ਉਦਾਂ ਹੀ ਚੱਲਦੀ ਆ ਰਹੀ ਹੈ। ਤੇ 1904-5 ਦੇ ਸਾਡੇ ਕੋਲ ਡਾਕੂਮੈਂਟ ਵੀ ਨੇ, ਜਿਹੜੀ ਇੱਕ ਜਮ੍ਹਾਂਬੰਦੀ ਹੁੰਦੀ ਆ ਉਸ ਟਾਈਮ ਦੀ, ਉਹ ਸਾਡੇ ਕੋਲ ਆ। ਤੇ ਉਸ ਟਾਈਮ ਦੀ ਜਿਹੜੀ ਕੋਈ ਰਿਆਸਤ ਸੀਗੀ, ਕੋਈ ਰਾਜਾਸ਼ਾਹੀ ਰਾਜ ਸੀ, ਉਹ ਚਲੋ 125 ਸਾਲ ਪੁਰਾਣੀ ਗੱਲ ਹੋ ਗਈ, ਕੀ ਸੀ ਕੀ ਨਹੀਂ ਉਹ ਬਜ਼ੁਰਗਾਂ ਨੂੰ ਪਤਾ। ਪਰ ਉਸ ਟਾਈਮ ਉਹ ਜ਼ਮੀਨ ਦੀ ਜਿਹੜੀ ਇੱਕ ਖਰੀਦਦਾਰੀ ਕਰਨ ਵਾਸਤੇ, ਆਪਣਾ ਜ਼ਮੀਨ ਖਰੀਦਣ ਵਾਸਤੇ ਕੋਈ ਕਾਗਜ਼ ਹੁੰਦਾ ਤੇ ਉਰਦੂ ਦਾ ਉਹ ਵੀ ਸਾਡੇ ਕੋਲੇ ਹੈਗਾ, ਬਾਬਜ਼ੇ ਲਰਜ 'ਚ ਦਰਜ ਹੈ ਇਹ ਚੀਜ਼ ਵੀ ਕਿ ਉਹ ਜ਼ਮੀਨ ਅਸੀਂ ਖਰੀਦੀ ਹੋਈ ਹੈ, ਸਾਡੇ ਪੁਰਖਾਂ ਨੇ ਖਰੀਦੀ ਹੋਈ ਹੈ। ਤੇ ਉਸ ਤੋਂ ਬਾਅਦ ਜਦੋਂ 1954 ਵਿੱਚ ਪੰਚਾਇਤ ਹੋਂਦ 'ਚ ਆਈ, ਪੰਚਾਇਤ ਆਪਣਾ ਬਣਾਇਆ, ਜਦੋਂ ਪੰਚਾਇਤੀ ਰਾਜ ਬਣਾਇਆ ਕਿ ਹਾਂ ਅੱਗੇ ਨੂੰ ਸਰਪੰਚੀ ਹੋਊਗੀ, ਤੇ ਉਹਦੇ 'ਚ ਉਸ ਟਾਈਮ ਇਹਨਾਂ ਨੇ ਜਿਹੜੀ ਸਾਡੀ ਇਹ ਜ਼ਮੀਨ ਸੀਗੀ, ਜ਼ਮੀਨ ਨੂੰ ਇਹਨਾਂ ਨੇ ਇੱਕ ਪੰਚਾਇਤੀ ਜ਼ਮੀਨ ਦਾ ਨਾਮ ਦੇਤਾ, ਜੋ ਕਿ ਜੇ 1904-5 ਤੋਂ ਦੇਖੀਓ ਜ਼ਮੀਨ ਪੰਚਾਇਤੀ 'ਚ ਨਹੀਂ ਆਉਂਦੀ ਹੈਗੀ। ਉਹ ਸਾਡੇ ਦਾਦੇ ਪੜਦਾਦਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਉਹ ਖਰੀਦੀ ਹੋਈ ਆ, ਜੋ ਕਿ ਸਾਡੇ ਪਿੰਡ 'ਚ 200 ਪਰਿਵਾਰ ਆ। 200 ਪਰਿਵਾਰ 'ਚ ਉਹ ਹਰ ਇੱਕ ਬੰਦੇ ਕੋਲ, ਹਰ ਇੱਕ ਕਾਸਟ ਕੋਲ ਬੜੇ ਸਹੀ ਢੰਗ ਨਾਲ ਔਰ ਹਿੱਸੇ ਦੇ ਮੁਤਾਬਕ ਹਰ ਇੱਕ ਬੰਦੇ ਕੋਲ ਵੰਡੀ ਹੋਈ ਆ। ਉਹ ਉਸ ਟਾਈਮ ਤੋਂ ਹੀ, ਇਹ ਨਹੀਂ ਹੈਗਾ ਕਿ ਇਹਦੀ ਵੰਡ ਕੋਈ ਹੁਣ ਕੀਤੀ ਆ ਜਾਂ 10 ਸਾਲ ਪਹਿਲਾਂ ਕੀਤੀ ਆ ਜਾਂ 20 ਸਾਲ ਪਹਿਲਾਂ ਕੀਤੀ ਆ। 100 ਸਾਲ ਪਹਿਲਾਂ ਤੋਂ ਇਦਾਂ ਚੱਲਦਾ ਆ ਰਿਹਾ। ਜਿੱਦਾਂ ਜਿੱਦਾਂ ਪਰਿਵਾਰ ਅੱਗੇ ਵਧੇ, ਉਹਨਾਂ 'ਚ ਉਦਾਂ ਅੱਗੇ ਤਕਸੀਮ ਹੋ ਗਈ। ਪਿੰਡ ਦੇ ਵਿੱਚ ਵਸਣ ਵਾਲੇ ਹਰ ਵਿਅਕਤੀ ਦੇ ਕੋਲ, ਹਾਂਜੀ, ਹਰ ਵਿਅਕਤੀ ਦੇ ਕੋਲ ਆ, ਹਰ ਇੱਕ ਕਾਸਟ ਕੋਲ ਆ, ਚਾਹੇ ਉਹ ਕੋਈ ਵੀ ਕਾਸਟ ਆ, ਹਰ ਇੱਕ ਕਾਸਟ ਕੋਲ ਆ।
ਫਿਰ ਇਹਦੇ 'ਚ ਇਹ ਵੀ ਆ ਕਿ ਸਾਡੇ ਕੋਈ ਵਰਖਲਾਫ ਨਹੀਂ ਹੈਗਾ ਕੋਈ ਵੀ ਬੰਦਾ ਵੀ ਜਿਹੜਾ ਕਿ ਇਹ ਕਲੇਮ ਕਰਦਾ ਹੋਵੇ ਕਿ ਹਾਂਜੀ ਇੱਥੇ ਜ਼ਿਮੀਂਦਾਰ ਜ਼ਮੀਨ ਬਾਹਰ ਰਹੇ ਨੇ, ਐਸੀ ਪਰਿਵਾਰ ਕਹੇ ਕਿ ਸਾਡੇ ਕੋਲੇ ਹੈ ਨਹੀਂ, ਜ਼ਿਮੀਂਦਾਰ ਬਾਹਰ ਰਹੇ ਨੇ, ਇਹ ਵੀ ਗੱਲ ਨਹੀਂ ਆ। ਜਾਂ ਫਿਰ ਕੋਈ ਐਸੀ ਪਰਿਵਾਰ ਕਹੇ ਵੀ ਕਿ ਦੂਜੀ ਹੋਰ ਕੋਈ ਕਾਸਟ ਬਾਹਰ ਹੀ ਆ ਵੀ ਸਾਡੇ ਕੋਲ ਨਹੀਂ ਆ, ਐਦਾਂ ਦੀ ਕੋਈ ਗੱਲ ਹੈ ਹੀ ਨਹੀਂ। ਅੱਜ ਤੱਕ ਸਾਡੇ ਵੱਲੋਂ ਕੋਈ ਕੰਪਲੇਂਟ ਐਦਾਂ ਦੀ ਰਿਟ ਕੋਈ ਦਾਇਰ ਨਹੀਂ ਕੀਤੀ ਗਈ। ਉਸ ਤੋਂ ਬਾਅਦ ਅਸੀਂ ਕਈ ਜਗ੍ਹਾ ਤਾਂ ਅਸੀਂ ਕੇਸ ਵੀ ਦਾਇਰ ਕੀਤਾ ਇਸ ਚੀਜ਼ ਨੂੰ ਆਪਣੇ ਹੱਲ ਕਰਨ ਵਾਸਤੇ ਕਿ ਸਾਡੀ ਅਪਣਾਇਤ ਦੱਸਣ ਵਾਸਤੇ, ਬਟ ਚਲੋ ਉਹਦੇ 'ਚ ਸਾਨੂੰ ਕੁਝ ਵੀ ਨਹੀਂ ਮਿਲਿਆ ਹੈਗਾ, ਨਾ ਸਾਡੇ ਹੱਕ 'ਚ ਹੋਇਆ ਨਾ ਸਾਡੇ ਖਿਲਾਫ ਹੋਇਆ। ਉਹ ਇੱਕ ਤਰਫਾ ਜਿਹਾ ਚੱਲਦਾ ਆ ਰਿਹਾ ਸੀਗਾ। ਕੇਸ ਕਿੱਥੇ ਦਾਇਰ ਕੀਤਾ ਤੁਸੀਂ? ਕੇਸ ਅਸੀਂ ਨੀਚੇ ਤੇ ਡੀਡੀਪੀਓ ਤੋਂ ਲੈ ਕੇ ਅਸੀਂ ਹਾਈ ਕੋਰਟ ਤੱਕ ਝਗੜ ਲਏ ਆ ਇੱਕ ਵਾਰੀ ਤੇ ਉਸ ਕਦੋਂ ਦੀ ਗੱਲ ਹੈ ਇਹ ਜੀ 4-5 ਸਾਲ ਪੁਰਾਣੀ ਗੱਲ ਹੈ ਜੀ। ਉਸ ਤੋਂ ਬਾਅਦ 40-45 ਸਾਲ ਤਾਂ ਚਲੋ 37 ਸਾਲ ਦੀ ਲਗਭਗ ਉਮਰ ਮੇਰੀ ਹੋ ਗਈ ਮੈਨੂੰ ਦੇਖਦੇ ਨੇ ਉਹਨਾਂ ਤੇ ਇਸ ਤੇ ਕੋਈ ਵੀ ਅੱਜ ਤੱਕ ਕਿਸੇ ਤਰ੍ਹਾਂ ਦੀ ਵੀ ਕੋਈ ਕਾਰਵਾਈ ਨਹੀਂ ਹੋਈ। ਨਹੀਂ ਸਵਾਲ ਜੁੜਦਾ ਹੈ ਕਿ ਧਾਲੀਵਾਲ ਸਾਹਿਬ ਨੇ ਤੇ ਤਕਰੀਬਨ 1-2 ਦਿਨ ਪਹਿਲਾਂ ਕਾਰਵਾਈ ਕੀਤੀ ਹੈ ਤੁਹਾਡੇ ਪਿੰਡ ਦੀ ਜ਼ਮੀਨ ਨੂੰ ਲੈ ਕੇ, ਤਾਂ ਪਹਿਲਾਂ ਕਾਰਵਾਈ ਜਿਹੜੀ ਤੁਹਾਡਾ ਅਪਰੋਚ ਕਰਨ ਦਾ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਜਾਂ ਪੁਲਿਸ ਅਫਸਰ ਨੇ ਉਹਨਾਂ ਦੇ ਤੱਕ ਅਪਰੋਚ ਕਰਨ ਦਾ ਮਕਸਦ ਕੀ ਸੀ? ਅਪਰੋਚ ਕਰਨ ਦਾ ਮਕਸਦ ਤਾਂ ਇਹ ਸੀ ਜਿਹੜਾ ਧਾਲੀਵਾਲ ਸਾਹਿਬ ਨੇ ਕੱਲ ਕਬਜ਼ਾ ਲਿਆ, ਇਹਨਾਂ ਨੇ ਪਹਿਲਾਂ ਸਾਡੇ ਪਿੰਡ ਦੇ ਲੋਕਾਂ ਨੂੰ ਨਾ ਜੀ ਮਹਿਕਮੇ ਵੱਲੋਂ ਇਹ ਕਹਿ ਕੇ ਡਰਾਇਆ ਗਿਆ, ਤੁਹਾਨੂੰ ਹਰ ਇੱਕ ਬੰਦੇ ਨੂੰ ਇਕੱਲੇ ਨੂੰ ਇਹ ਮੈਸੇਜ ਦਿੱਤਾ ਗਿਆ ਕਿ ਤੁਹਾਨੂੰ ਪਿਛਲਾ ਜੁਰਮਾਨਾ ਪਊਗਾ, ਤੁਹਾਨੂੰ ਚਕੋਤਾ ਪਊਗਾ, ਤੁਹਾਨੂੰ ਐਦਾਂ ਹੋਊਗਾ। ਉਸ ਚੀਜ਼ ਦੇ ਡਰ 'ਚ ਆ ਕੇ ਨਾ ਲੋਕਾਂ ਨੇ ਕੱਲ ਸਰੈਂਡਰ ਕਰਤਾ ਕਿ ਠੀਕ ਹੈ ਚਲੋ ਜੀ ਤੁਸੀਂ ਐਦਾਂ ਕਰ ਲਓ ਵੀ ਸਾਨੂੰ ਉਸ ਚੀਜ਼ ਦੇ ਡਰ ਤੋਂ ਜ਼ਿਆਦਾ ਚੰਗਾ ਕਿ ਐਦਾਂ ਜ਼ਮੀਨ ਦੀ ਬੋਲੀ ਹੋ ਜੇ ਉਹ ਹੋ ਜੇ। ਪਰ ਗੱਲ ਇਹ ਹੈ ਜਿੱਥੇ ਸਰਕਾਰ ਨਜਾਇਜ਼ ਕਬਜ਼ੇ ਛਡਾਉਂਦੀ ਆ, ਜਿਹੜੇ ਜਾਇਜ਼ ਕਬਜ਼ੇ ਨੇ ਉਹਨੂੰ ਲੈਣ ਵਾਸਤੇ ਅਸੀਂ ਫਿਰ ਕੋਰਟ ਜਾਈਏ, ਉਹ ਨਹੀਂ ਸਰਕਾਰ ਦਵਾ ਸਕਦੀ ਹੈਗੀ। ਗੱਲ ਸਾਬਿਤ ਕਰਨ ਦੀ ਆ, ਪਹਿਲਾਂ ਸਰਕਾਰ ਇਹ ਤਾਂ ਸਾਬਿਤ ਕਰ ਦੇਵੇ ਕਿ ਉਹ ਜ਼ਮੀਨ ਪੰਚਾਇਤੀ ਆ, ਉਸ ਤੋਂ ਬਾਅਦ ਉਹ ਕਬਜ਼ਾ ਲੈਂਦੀ। ਅਸੀਂ ਸਰਕਾਰ ਦੇ ਇਸ ਕੰਮ 'ਚ ਇਸ ਉਹਨਾਂ ਦੇ ਪੁਆਇੰਟ ਆਫ ਵਿਊ 'ਚ ਉਹਨਾਂ ਦੇ ਨਾਲ ਆ ਕਿ ਉਹ ਕਬਜ਼ਾ ਲੈ ਰਹੇ ਨੇ, ਨਜਾਇਜ਼ ਕਬਜ਼ੇ ਛਡਾ ਰਹੇ ਨੇ। ਪਰ ਸਰਦਾਰ ਸਾਹਿਬ ਇੱਥੇ ਮੋਹਾਲੀ 'ਚ 2700 ਏਕੜ ਹੈ ਜਿਹੜਾ ਕਿ ਲੀਡਰਾਂ ਨੇ ਦੱਬਿਆ ਹੋਇਆ, ਛਡਵਾਉਣ ਦਾ ਕਿਸੇ ਲੀਡਰ ਤੋਂ ਸਾਨੂੰ ਜਾ ਕੇ ਸਾਡੇ 200 ਪਰਿਵਾਰ ਦੇ ਗਰੀਬ ਦੇ ਢਿੱਡ ਤੇ ਲੱਤ ਮਾਰੀ ਆ ਉਹਨਾਂ ਨੇ ਜਾ ਕੇ। ਠੀਕ ਆ, ਉਹ ਕਹਿ ਰਹੇ ਨੇ ਵੀ ਹਾਂ ਜ਼ਮੀਨ ਕਿਤੇ ਜਾਂਦੀ ਨਹੀਂ ਤੁਹਾਡੇ ਕੋਲ ਆ, ਅੱਜ ਉਹ ਸਾਨੂੰ ਵਰਲਾਉਣ ਵਾਸਤੇ ਉਹ ਸਾਨੂੰ ਦੇ ਵੀ ਦੇਣਗੇ। ਅਗਲੇ ਸਾਲ ਦੀ ਕੋਈ ਗਾਰੰਟੀ ਆ ਜਾਂ ਉਸ ਤੋਂ ਅਗਲੇ ਸਾਲ ਦੀ ਕੋਈ ਗਾਰੰਟੀ ਆ? ਫਿਰ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਵੀ ਸਾਨੂੰ ਰਿਟਰਨ 'ਚ ਦੇ ਦਿਓ, ਠੀਕ ਹੈ ਵੀ ਅਸੀਂ ਇੱਥੇ ਬਾਹਾਂਗੇ ਬੀਜਾਂਗੇ, ਕੋਈ ਹੋਰ ਉਹ ਨਹੀਂ ਹੋਊਗਾ ਨਾ। ਤੇ ਉਹ ਕਹਿੰਦੇ ਵੀ ਅਸੀਂ ਰਿਟਰਨ 'ਚ ਕੋਈ ਗਾਰੰਟੀ ਨਹੀਂ ਦੇ ਸਕਦੇ ਹੈਗੇ। ਭਾਈ ਵੱਡਾ ਸਵਾਲ ਆ, ਇਹ ਜੇ ਤੁਹਾਡੀ ਜ਼ੱਦੀ ਜ਼ਮੀਨ ਹੈ, ਤੁਹਾਡੇ ਕੋਲੇ ਡਾਕੂਮੈਂਟ ਮੌਜੂਦ ਨੇ, ਤੁਸੀਂ ਡਾਕੂਮੈਂਟ ਵੀ ਦਿਖਾਏ ਨੇ, ਤਾਂ ਫਿਰ ਲੋਕਾਂ ਦਾ ਸਰੈਂਡਰ ਕਰਨ ਦਾ ਆਧਾਰ ਕੀ ਮੰਨਦੇ ਹੋ ਕਿ ਲੋਕ ਆਪਾਂ ਸਮਰਪਣ ਕਰਕੇ ਸਰਕਾਰ ਦੇ ਕੁਲਦੀਪ ਸਿੰਘ ਧਾਲੀਵਾਲ ਨੂੰ ਜਿਹੜੇ ਕੈਬਨਿਟ ਮੰਤਰੀ ਨੇ, ਪੰਚਾਇਤ ਮੰਤਰੀ ਨੇ, ਉਹਨਾਂ ਨੂੰ ਆਪਾਂ ਸਮਰਪਣ ਕਰ ਦਿੰਦੇ? ਆਤਮ ਸਮਰਪਣ ਕਰਨ ਦੀ ਗੱਲ ਇਹ ਆ ਜਿਹੜੇ ਸਾਡੇ ਐਮਐਲਏ ਨੇ ਲਖਵੀਰ ਸਿੰਘ ਰਾਏ, ਉਹਨਾਂ ਨੇ ਆਪਣੇ ਵਿਸ਼ਵਾਸ 'ਚ ਲਿਆ ਲੋਕਾਂ ਨੂੰ ਜੀ, ਲੋਕਾਂ ਨੂੰ ਵਿਸ਼ਵਾਸ 'ਚ ਲੈ ਕੇ ਉਹਨਾਂ ਨਾਲ ਕੀ ਕਮਿਟਮੈਂਟ ਹੋਈ ਆ ਕੀ ਨਹੀਂ ਉਹ ਦੇਖੋ ਉਹਨਾਂ ਦੀ ਆਪਸੀ ਗੱਲ ਆ, ਠੀਕ ਹੈ ਨਾ। ਪਰ ਅਸੀਂ ਜਿਹੜੇ ਬੰਦੇ ਆ ਕੁਝ ਅਸੀਂ ਇਹ ਚੀਜ਼ ਤੇ ਨਹੀਂ ਰਾਜੀ ਹੋਏ ਹੈਗੇ, ਨਾ ਅਸੀਂ ਹੋ ਸਕਦੇ ਕਿਉਂਕਿ ਇਹ ਜਾਇਦਾਦ ਸਾਡੀ ਹੈ ਪੁਰਖਾਂ ਦੀ ਆ, ਅਸੀਂ ਕਿਉਂ ਕਹਿ ਜੀ ਕਿ ਇਹ ਸਰਕਾਰ ਦੀ ਆ। ਤੋ ਅਸੀਂ ਸਰਕਾਰ ਕੋਲੇ ਇਹੀ ਅਪੀਲ ਕਰਦੇ ਆ ਕਿ ਸਾਨੂੰ ਇਹਦਾ ਨਿਤਾਰਾ ਕੀਤਾ ਜਾਵੇ। ਅਸੀਂ ਨਹੀਂ ਕਹਿੰਦੇ ਵੀ ਹਾਂ ਵੀ ਉਹ ਬਿਲਕੁਲ ਇਦਾਂ ਹੀ ਛੱਡਿਆ ਜਾਵੇ, ਨਿਤਾਰਾ ਕੀਤਾ ਜਾਵੇ, ਪਰ ਅਸੀਂ ਨਹੀਂ ਕਹਿੰਦੇ ਹੈਗੇ ਵੀ ਇਹ ਸਾਡਾ ਕੋਈ ਨਜਾਇਜ਼ ਕਬਜ਼ਾ। ਇੰਨੇ ਸਾਲਾਂ ਤੋਂ ਚੱਲੇ ਆ ਰਹੇ ਆ, ਸਾਡੇ ਡਾਕੂਮੈਂਟ ਦੇਖਣ। ਗੱਲ ਇਹ ਆ ਕਿ ਸਾਡਾ ਜਿਹੜਾ ਕੇਸ ਆ ਉਹਨੂੰ ਮੈਰਿਟ ਦੇ ਆਧਾਰ ਤੇ ਸੁਣਿਆ ਜਾਵੇ, ਸੁਣ ਕੇ ਫਿਰ ਕੋਈ ਫੈਸਲਾ ਕੀਤਾ ਜਾਵੇ। ਹੁਣ ਜੇ ਅਸੀਂ ਕੱਲ ਕਿਸੇ ਨੂੰ ਜਾ ਕੇ ਕਿਤੇ ਡਾਕੂਮੈਂਟ ਦਿਖਾਉਂਦੇ ਆ ਤਾਂ ਮੈਂ ਕਿਹਾ ਮੈਂ ਡਾਕੂਮੈਂਟ ਦੇਖਣ ਤੱਕ ਤਿਆਰ ਨਹੀਂ ਹੈਗਾ। ਉਹ ਕਹਿੰਦੇ ਨਹੀਂ ਜੀ ਨਹੀਂ ਇਹ ਤਾਂ ਹੋਣਾ ਹੀ ਨਹੀਂ ਹੈਗਾ, ਇਹ ਤਾਂ ਬੜੀ ਪੁਰਾਣੀ ਗੱਲ ਹੈ। ਪੁਰਾਣੀ ਗੱਲ ਤਾਂ ਇਹੀ ਹੈ ਨਾ, ਜੇ ਪੁਰਾਣਾ ਕਬਜ਼ਾ ਸਾਡਾ ਤਾਂ ਉਹ ਸਾਡਾ ਹੀ ਹੋਊਗਾ ਨਾ, ਕਿਸੇ ਹੋਰ ਦਾ ਕਿੱਦਾਂ ਹੋ ਜਾਊਗਾ। ਬਟ ਉਹ ਇਸ ਚੀਜ਼ ਦਾ ਧੱਕਾ ਹੋਇਆ ਸਾਡੇ ਨਾਲ, ਸੋ ਅਪੀਲ ਕਰਦੇ ਆ ਕਿ ਉਹ ਇਸ ਨੂੰ ਸਹੀ ਢੰਗ ਨਾਲ ਕਰਨ। ਬਾਈ ਤੁਹਾਡੀ ਕਿੰਨੀ ਜ਼ਮੀਨ ਸੀ? ਆਪਣੇ ਹੈਗੇ 6 ਕਿੱਲੇ ਜੀ। 6 ਕਿੱਲੇ। ਤੇ 6 ਕਿੱਲਿਆਂ ਦੇ ਵਿੱਚੋਂ ਜਿਹੜੀ ਸਰਕਾਰ ਨੇ ਪੰਚਾਇਤੀ ਜ਼ਮੀਨ ਦਾ ਨਾਮ ਦੇ ਕੇ ਆਪਣੇ ਪਾਸ ਲੈ ਲਈ ਜਾਂ ਕਬਜ਼ਾ ਛੁਡਵਾਇਆ, ਉਹਨਾਂ ਦੇ ਵਿੱਚੋਂ ਕਿੰਨੀ ਸੀ? ਉਹਨਾਂ ਦੇ ਵਿੱਚੋਂ 6 ਕਿੱਲੇ ਜ਼ਮੀਨ ਸੀ ਆਪਣੀ। ਜੀ ਇਸੀ ਜ਼ਮੀਨ ਤੇ ਸਾਰਾ ਰੁਜ਼ਗਾਰ ਚੱਲਦਾ ਜੋ ਵੀ ਹੈਗਾ। ਬਟ ਦਾ ਇੱਥੇ ਪ੍ਰੋਬਲਮ ਕੀ ਆ ਗਈ ਇਹਨਾਂ ਨੂੰ, ਜਿਹੜਾ ਕਬਜ਼ੇ ਦੀ ਗੱਲ ਹੈ ਡਾਕੂਮੈਂਟ ਦੇਖਣ ਨੂੰ ਮੰਨ ਹੀ ਰਹੇ। ਜਿਹੜੇ ਸਾਡੇ ਅੱਜ ਹਲਕੇ ਦੇ ਖੁਦ ਐਮਐਲਏ ਨੇ, ਇਹ ਪਹਿਲਾਂ ਸਾਡੀ ਜ਼ਮੀਨ ਦੇ ਖੁਦ ਐਡਵੋਕੇਟ ਵੀ ਰਹੇ ਨੇ। ਐਡਵੋਕੇਟ ਰਹਿਣ ਦੇ ਨਾਤੇ ਇਹਨਾਂ ਨੇ ਜਦੋਂ ਡਾਕੂਮੈਂਟ ਲਾਏ ਤਾਂ ਪੁਰਾਣੇ ਜਮ੍ਹਾਂਬੰਦੀਆਂ ਇਹਨਾਂ ਨੇ ਲਾਈਆਂ ਹੀ ਨਹੀਂ। ਜਿਹੜੀ ਪੁਰਾਣੀ ਜਮ੍ਹਾਂਬੰਦੀ ਤੁਹਾਨੂੰ ਅਸੀਂ ਅੱਜ ਪਬਲਿਸ਼ ਕੀਤੀ ਹੈ, ਇਹ ਡਾਕੂਮੈਂਟ ਕਿਤੇ ਕੋਰਟ ਦੇ ਵਿੱਚ ਲੱਗੇ ਹੀ ਨਹੀਂ ਹੋਏ। ਤੇ ਅਸੀਂ ਸਿਰਫ ਇਹੀ ਗੱਲ ਦੀ ਗੁਹਾਰ ਲਾ ਰਹੇ ਇਹਨਾਂ ਨੂੰ ਬਾਰ-ਬਾਰ ਵੀ ਸਾਡੇ ਜਿਹੜੇ ਡਾਕੂਮੈਂਟ ਨੇ, ਤੁਸੀਂ ਡਾਕੂਮੈਂਟ ਦੇਖੋ। ਕਬਜ਼ਾ ਤਾਂ ਅਸੀਂ ਸਰਕਾਰ ਦੀ ਨੀਤੀ ਦੇ ਛੱਡ ਹੀ ਦਿਆ, ਹੁਣ ਤਾਂ ਛੱਡ ਤਿਆ। ਹੁਣ ਸਾਡੇ ਨਾਲ ਆਨ ਦੀ ਟੇਬਲ ਗੱਲ ਕਰਨ, ਟੇਬਲ ਦੇ ਉੱਤੇ ਬਹਿ ਕੇ ਗੱਲ ਕਰਨ ਵੀ ਹਾਂ ਇਹ ਤੁਹਾਡਾ ਜਾਇਜ਼ ਕਬਜ਼ਾ ਜਾਂ ਨਜਾਇਜ਼ ਕਬਜ਼ਾ। ਸਰਕਾਰ ਨੂੰ ਕਬਜ਼ਾ ਦੇਣ 'ਚ ਅਸੀਂ ਕੋਈ ਨਜਾਇਜ਼ ਤਾਂ ਕੀਤੀ ਹੀ ਨਹੀਂ। ਜੇ ਉਹਨਾਂ ਨੇ ਮੰਗਿਆ ਤਾਂ ਕਬਜ਼ਾ ਦੇ ਵੀ ਦਿੱਤਾ, ਪਰ ਅੱਜ ਜਿਹੜਾ ਸਾਡਾ ਜਾਇਜ਼ ਕਬਜ਼ਾ ਬਣਦਾ ਉਹ ਸਾਨੂੰ ਕੌਣ ਦਵਾਊਗਾ? ਹੁਣ ਕੋਰਟ ਜਾਈਏ ਅਸੀਂ?
ਇਹ ਕੌਣ ਦਵਾਊਗਾ? ਸੀਐਮ ਮਾਨ ਤੱਕ ਅਪਰੋਚ ਨਹੀਂ ਕੀਤਾ? ਸੀਐਮ ਮਾਨ ਤੱਕ ਅਪਰੋਚ ਕੀਤਾ, ਕਈਆਂ ਤੋਂ ਫੋਨ ਵੀ ਕਰਾਇਆ, ਜਿੱਥੇ ਤੱਕ ਸਾਡੀ ਚੱਲਦੀ ਸੀ ਕੀਤੀ, ਪਰ ਉਹ ਕਹਿੰਦੇ ਸੀ ਜ਼ਮੀਨ ਦੇ ਮਸਲੇ ਤੇ ਗੱਲ ਹੀ ਨਹੀਂ ਕਰਨੀ। ਚਲੋ ਗੱਲ ਨਹੀਂ ਕਰਨੀ ਸੀ, ਗੱਲ ਮੰਨ ਗਏ ਸੀ। ਅੱਜ ਅਸੀਂ ਕਬਜ਼ਾ ਆਪਣੀ ਮਰਜ਼ੀ ਨਾਲ ਛੱਡ ਵੀ ਦਿੱਤਾ, ਜਿਵੇਂ ਪਬਲਿਸ਼ ਵੀ ਹੋ ਗਿਆ ਨਾ, ਅਖਬਾਰਾਂ 'ਚ ਵੀ ਹੋ ਗਿਆ, ਪਰ ਹੁਣ ਤਾਂ ਸਾਡੇ ਨਾਲ ਟੇਬਲ ਤੇ ਬਹਿ ਕੇ ਗੱਲ ਕਰਨੀ ਇਹ ਗੱਲ ਤੇ। ਹੁਣ ਕਿਹੜੀ ਗੱਲ ਕਰਨੀ ਚਾਹੁੰਦੇ ਹੋ ਟੇਬਲ ਤੇ? ਇਹੀ ਵੀ ਸਾਡੀ 1904-5 ਤੋਂ ਅਸੀਂ ਕਬਜ਼ਦਾਰ ਹਾਂ। ਇਹ ਜ਼ਮੀਨ ਦਾ ਹੁਣ ਜਾਇਜ਼ ਕਬਜ਼ਦਾਰਾਂ ਸੀ ਜਾਂ ਨਜਾਇਜ਼, ਸਾਨੂੰ ਸਾਬਤ ਤਾਂ ਕਰਨ। ਸਾਨੂੰ ਸਾਬਤ ਕਰਨ, ਜਿਵੇਂ ਅਸੀਂ ਜ਼ਮੀਨ ਛੱਡਦੇ ਸੀ ਦੁਬਾਰੇ ਵੀ ਛੱਡ ਦਾਂਗੇ। ਜੇ ਸਾਨੂੰ ਸਾਬਤ ਕਰ ਦਿੰਦੇ ਨੇ ਵੀ ਅਸੀਂ ਨਜਾਇਜ਼ ਹਾਂ, ਅਸੀਂ ਜ਼ਮੀਨ ਛੱਡ ਦਾਂਗੇ। ਸਾਨੂੰ ਛੱਡਣ 'ਚ ਕੀ ਇਤਰਾਜ਼ ਹੈ? ਅਸੀਂ ਹੁਣ ਵੀ ਛੱਡਤੀ। ਛੱਡਣ 'ਚ ਸਾਨੂੰ ਕੀ ਇਤਰਾਜ਼ ਹੈ? ਜੇ ਅਸੀਂ ਨਜਾਇਜ਼ ਹਾਂ ਪਰ ਅਸੀਂ ਹੁਣ ਵੀ ਛੱਡ ਦਾਂਗੇ। ਛੱਡ ਕੇ ਤਾਂ ਬੈਠੇ ਹਾਂ, ਸਾਬਤ ਤਾਂ ਕਰੋ ਨਾ ਇਹ ਚੀਜ਼ ਨੂੰ। ਜੇ ਸਰਕਾਰ ਅੱਜ ਟਰੈਕਟਰ ਲੈ ਕੇ ਜ਼ਮੀਨ 'ਚ ਵੜ ਰਹੀ ਹੈ, ਜੇ ਨਜਾਇਜ਼ ਕਬਜ਼ੇ ਸਾਬਤ ਕਰ ਰਹੀ ਹੈ, ਫਿਰ ਜਾਇਜ਼ ਕਬਜ਼ੇ ਸਾਬਤ ਕਰਨ ਵਾਸਤੇ ਅਸੀਂ ਹੁਣ ਸਰਕਾਰ ਕੋਲ ਜਾਈਏ ਜਾਂ ਅਸੀਂ ਕੋਰਟ 'ਚ ਜਾਈਏ? ਜੇ ਸਰਕਾਰ ਜਾਂ ਆਮ ਆਦਮੀ ਦੀ ਹੈ, ਫਿਰ ਆਮ ਆਦਮੀ ਦੀ ਸੁਣੀ ਨਹੀਂ ਜਾ ਰਹੀ। ਆਮ ਆਦਮੀ ਦੀ ਕੌਣ ਸੁਣ ਰਿਹਾ? ਕੋਈ ਵੀ ਨਹੀਂ। ਕੱਲ 200 ਪਰਿਵਾਰ, ਇੱਕ ਨਹੱਥਾ ਪਰਿਵਾਰ ਬੈਠਾ ਸੀ, ਜਿੱਥੇ ਇਹਨਾਂ ਨੇ 500 ਬੰਦੇ ਤੋਂ ਉੱਪਰ ਫੋਰਸ ਲਿਆ ਕੇ ਸਿੱਟਤੀ। ਕੀ ਕਰੂਗਾ ਬੰਦਾ? ਤੁਸੀਂ ਲੜੋਗੇ? ਕੌਣ ਲੜੂਗਾ? ਪ੍ਰਸ਼ਾਸਨ ਤੋਂ ਇੱਕ ਆਪਣੀ ਜ਼ਮੀਨ ਪਿੱਛੇ ਹੱਕ ਲੈਣ ਦੇ ਕੋਈ ਤਰੀਕੇ ਨਹੀਂ ਹੁੰਦੇ ਵੀ ਲੜ ਜਾਓ ਜਾਂ ਮਰ ਜਾਓ। ਜਿਹੜੀ ਸਰਕਾਰ ਆਮ ਆਦਮੀ ਦੀ ਅੱਜ ਬਣੀ ਹੈ, ਇਹਨਾਂ ਨੂੰ ਇਹ ਚੀਜ਼ ਵੀ ਸੋਚਣੀ ਚਾਹੀਦੀ ਹੈ ਵੀ ਜੇ ਸਰਕਾਰ ਨਜਾਇਜ਼ ਕਬਜ਼ੇ ਦੇ ਰਹੀ ਹੈ, ਛਡਾ ਰਹੀ ਹੈ, ਤਾਂ ਜਾਇਜ਼ ਕਬਜ਼ੇ ਵੀ ਸਰਕਾਰ ਹੀ ਦਵਾਊਗੀ। ਉਹਦੇ ਵਾਸਤੇ ਜੇ ਕੋਈ ਕਮੇਟੀ ਬਣਾਉਂਦੇ ਨੇ ਤਾਂ ਉਹ ਕਮੇਟੀ ਬਣਾਉਣ। ਜੇ ਸਾਡੇ ਨਾਲ ਔਨ ਟੇਬਲ ਇਹ ਹੁਣ ਗੱਲ ਕਰਨਾ ਚਾਹੁੰਦੇ ਨੇ, ਹੁਣ ਤਾਂ ਅਸੀਂ ਸਰਕਾਰ ਦੇ ਖਿਲਾਫ ਨਹੀਂ। ਜੇ ਪਹਿਲਾਂ ਇਹਨਾਂ ਨੂੰ ਲੱਗ ਰਿਹਾ ਸੀ ਵੀ ਲੋਕ ਸਾਡੇ ਖਿਲਾਫ ਨੇ, ਹੁਣ ਤਾਂ ਅਸੀਂ ਕਹਿ ਰਹੇ ਹਾਂ ਅਸੀਂ ਉੱਦਾਂ ਜ਼ਮੀਨ ਛੱਡਤੀ, ਅਸੀਂ ਫਿਰ ਵੀ ਛੱਡ ਦਾਂਗੇ। ਔਨ ਟੇਬਲ ਇੱਕ ਵਾਰ ਬਹਿ ਕੇ ਸਾਡੇ ਨਾਲ ਗੱਲ ਕਰਨ, ਮੀਡੀਆ 'ਚ ਕਾਨਫਰੰਸ ਕਰ ਲੈਣ, 4 ਵਕੀਲ ਆਪਣੇ ਲਿਆਉਣ, ਅਸੀਂ ਆਪਣੇ ਲਿਆਉਂਦੇ ਹਾਂ। 4 ਉਰਦੂ ਦੇ ਵਿੱਚ ਸਾਰੇ ਜਮਾਬੰਦੀਆਂ ਨੇ, ਉਰਦੂ ਵਾਲੇ ਜਿਹੜੇ ਹੈਗੇ ਨੇ ਪਟਵਾਰੀ, ਇਹ 4 ਆਪਣੇ ਬਿਠਾਉਣਾ, ਅਸੀਂ ਆਪਣੇ ਬਿਠਾਉਂਦੇ ਹਾਂ। ਉਹ ਚੀਜ਼ ਨੂੰ ਗਲਤ ਦਾ ਸਾਬਤ ਕਰਨਾ। ਕੀ ਨਾਮ ਹੈ ਬਾਪੂ ਜੀ ਤੁਹਾਡਾ? ਹਾਂਜੀ, ਅੰਬਰ ਸਿੰਘ ਮੇਰਾ ਨਾਮ ਹੈ ਜੀ। ਇਹ ਜਿਹੜੇ ਨਾ ਸਾਡੇ ਪਿੰਡ ਦੀ ਜ਼ਮੀਨ ਆ ਜੀ, ਕੁੱਲ ਪੰਚਾਇਤ ਦੀ ਰਿਕਾਰਡ ਦੇ ਮੁਤਾਬਕ 10 ਕਿੱਲੇ ਪੰਚਾਇਤ ਦੇ ਨੇ, 80 ਕਨਾਲ। ਠੀਕ ਆ ਜੀ। ਟੋਬੇ ਤੇ ਸਾਡਾ ਕਬਜ਼ਾ ਨਹੀਂ, ਮੜੀਆਂ ਤੇ ਸਾਡਾ ਕਬਜ਼ਾ ਨਹੀਂ, ਸਕੂਲ ਦੀ ਜ਼ਮੀਨ ਤੇ ਸਾਡਾ ਕਬਜ਼ਾ ਨਹੀਂ। ਠੀਕ ਆ ਜੀ। ਜਿਹੜੀ ਪੰਚਾਇਤ ਦੇ ਰਿਜ਼ਰਵ ਨੰਬਰ ਸਾਡਾ ਕਿਸੇ ਦਾ ਕੋਈ ਕਬਜ਼ਾ ਨਹੀਂ ਜੀ। ਜਿਹੜੇ 10 ਕਿੱਲੇ ਪੰਚਾਇਤ ਦੇ ਨੇ ਉਹ ਅਸੀਂ ਛੱਡਣ ਨੂੰ ਤਿਆਰ ਹਾਂ, ਉਹ ਹੈ ਹੀ ਨਹੀਂ ਕਬਜ਼ੇ 'ਚ ਕਿਸੇ ਦੇ। ਉਹ ਆਪਣਾ ਮਹਿਕਮਾ ਰੈਵਨਿਊ ਲਾ ਕੇ ਉਹਨੂੰ ਚੈੱਕ ਕਰਨ ਵੀ ਕਿੱਥੇ ਉਹਨੂੰ ਛੜਾ ਲੈਣ, ਸਾਨੂੰ ਕੋਈ ਇਤਰਾਜ਼ ਨਹੀਂ। ਲੇਕਿਨ ਜਿਹੜਾ ਕੱਲ੍ਹ ਇਹਨੇ ਸਾਡੇ ਕੋਲ ਕਰਿਆ, ਬੜਾ ਧੱਕਾ ਕੀਤਾ ਜੀ। ਸਾਡੇ ਬਜ਼ੁਰਗਾਂ ਦੀ ਜ਼ਮੀਨ ਖਰੀਦੀ ਵੀ ਸੀ, ਬਾਬੇ ਲਰਜੇ ਮੌਜੂਦ ਆ। ਠੀਕ ਹੈ ਜੀ। ਉਹਨੂੰ ਚੈੱਕ ਤੁਹਾਨੂੰ ਬੇਟਾ ਨੇ ਕਾਪੀਆਂ ਦਿੱਤੀਆਂ, ਪਰ ਕੱਲ੍ਹ ਇਹਨਾਂ ਸ਼ਰਮ ਸਾਡੇ ਕੋਲ ਧੱਕਾ ਕੀਤਾ ਜੀ। ਜਿਹੜੀ ਤੁਹਾਡੇ ਉੱਤੇ ਤਲਵਾਰ ਚੱਲੀ, ਉਹਦਾ ਦੋਸ਼ੀ ਕਿਹਨੂੰ ਮੰਨਦੇ ਹੋ? ਕਿ ਕਿਸੇ ਨੇ ਸ਼ਿਕਾਇਤ ਕੀਤੀ ਹੈ ਜਾਂ ਸਰਕਾਰ ਦਾ ਤੁਹਾਡੇ ਪੂਰੇ ਪਿੰਡ ਦੇ ਲੋਕਾਂ ਨੂੰ ਲੈ ਕੇ ਨਿਸ਼ਾਨਾ ਬਣਾਇਆ ਜਾਣਾ, ਉਹਦੇ ਵਿੱਚ ਦੋਸ਼ੀ ਕਿਹਨੂੰ ਮੰਨਦੇ ਹੋ? ਇਹ ਸਰਕਾਰ ਨੂੰ ਮੰਨਦੇ ਜੀ। ਇਸ ਤਾਂ ਜਦੋਂ ਅਸੀਂ ਕਹਿੰਦੇ ਵੀ ਜਿਹੜੇ ਰਿਜ਼ਰਵ ਨੰਬਰ ਅਸੀਂ ਛੱਡੇ ਹੋਏ ਨੇ, ਜਿਹੜੀ ਪੰਚਾਇਤ ਦੀ ਜ਼ਮੀਨ ਅਸੀਂ ਛੱਡੀ ਹੈ, ਅਸੀਂ ਉਹਦੇ ਕਲੇਮ ਹੀ ਨਹੀਂ ਕੋਈ ਕੀਤਾ। ਅਸੀਂ ਕੋਈ ਕਲੇਮ ਨਹੀਂ ਕੀਤਾ। ਇਸ ਤਾਂ ਬਾਹਰ ਆਉਣ ਨਾਲੇ ਫਿਰ ਜ਼ਿਕਰ ਸਾਡੇ ਬੇਟੇ ਨੇ ਦੱਸਿਆ ਜੀ, ਅਸੀਂ ਮਤਲਬ ਕਿਸੇ ਕੋਲ ਹੇਰਾਫੇਰੀ ਨਹੀਂ ਕੀਤੀ, ਨਾ ਗਰੀਬ ਕੋਲ ਵੀ ਆ, ਅਮੀਰ ਕੋਲ ਵੀ ਆ ਜੀ, ਜ਼ਿਮੀਂਦਾਰਾਂ ਕੋਲ ਵੀ ਆ। ਇਹ ਤਾਂ ਅਸੀਂ ਕਿਸੇ ਕੋਲ ਕੋਈ ਹੇਰਾਫੇਰੀ ਨਹੀਂ ਕੀਤੀ ਨਹੀਂ ਜੀ। ਕੋਈ ਕਿਸੇ ਦਾ ਧੱਕਾ ਨਹੀਂ ਕੀਤਾ ਵੀ ਜ਼ਿਮੀਂਦਾਰ ਵਾਲੇ ਬਾਉਣ ਇਹਨੂੰ ਜਾਂ ਹਰੀਏ ਨੇ ਬਾਉਣ। ਆ ਖੜਾ ਜੀ ਹਰੀਆਂ ਵੀਰ ਪਿੱਛੇ, ਇਹਨਾਂ ਤੇ ਪੁੱਛਿਆ ਜਾਵੇ। ਕਿਸੇ ਕੋਲ ਕੋਈ ਧੱਕਾ ਨਹੀਂ। ਲੇਕਿਨ ਸਰਕਾਰ ਨੇ ਕੱਲ੍ਹ ਸਾਡੇ ਰਿਜ਼ਰਵ ਨੰਬਰ ਅਸੀਂ ਛੱਡਣ ਨੂੰ ਤਿਆਰ, ਕਬਜ਼ੇ 'ਚ ਨਹੀਂ ਜੀ ਕਿਸੇ ਦੇ ਹੈਗੇ। ਉਹ ਰਿਜ਼ਰਵ ਨੰਬਰ ਕਿਸੇ ਦੇ ਕਬਜ਼ੇ 'ਚ ਨਹੀਂ। ਟੋਬੇ ਛੱਡੇ ਹੋਏ ਨੇ, ਮੜੀਆਂ ਛੱਡੀਆਂ ਹੋਏ ਨੇ, ਸਕੂਲ ਦੀ ਜਗ੍ਹਾ ਛੱਡੀ ਵੀ ਆ ਜੀ। 80 ਕਨਾਲ ਜੋ ਪੰਚਾਇਤ ਦੀ ਰਿਜ਼ਰਵ ਕੀਤੀ ਇਹਨਾਂ ਨੇ, ਮਰਬੇਬੰਦੀ ਵਾਲਿਆਂ ਨੇ, ਉਹ ਅਸੀਂ ਛੱਡੀ ਵੀ ਆ। ਪਿਓਰ ਜ਼ਮੀਨ ਇਹਨਾਂ ਦੀ ਉਹ ਆ ਜੀ। ਤੁਸੀਂ ਇੱਕ ਇੱਥੇ ਸਵਾਲ ਖੜਾ ਹੁੰਦਾ ਜੀ, ਇੱਕ ਮਲਕੀਤ ਪੰਜਾਬ ਦੀ ਸਾਡੇ ਪਿੰਡ 118 ਏਕੜ ਇਹ ਦੱਸ ਰਹੇ ਨੇ। ਠੀਕ ਆ ਜੀ। ਉਹਦੇ ਵਿੱਚ ਪੰਚਾਇਤ ਦੇ ਨਾਮ 80 ਕਨਾਲ ਰਿਜ਼ਰਵ ਕਰਨ ਦਾ ਕੀ ਮਤਲਬ? ਜੇ ਸਾਰੀ ਜ਼ਮੀਨ ਪੰਚਾਇਤ ਦੀ ਸੀ, 80 ਕਿਉਂ ਰਿਜ਼ਰਵ ਕੀਤੀ? ਠੀਕ ਹੈ ਜੀ। ਇਹਨਾਂ ਦੇ ਪੁੱਛਿਆ ਜਾਵੇ। ਜਦ ਔਨ ਟੇਬਲ ਗੱਲ ਹੋਵੇ, ਪ੍ਰੈਸ ਕਾਨਫਰੰਸ 'ਚ ਗੱਲ ਹੋਵੇ, ਅਸੀਂ ਨਜਾਇਜ਼ ਹੋਵਾਂਗੇ ਤਾਂ ਅਸੀਂ ਛੱਡਾਂਗੇ ਜੀ। ਪਿੰਡ ਦੀ ਵਸੋਂ ਕਿੰਨੇ ਕੁ ਲੋਕ ਤੁਹਾਡੇ ਨਾਲ ਸੰਘਰਸ਼ ਕਰਨ ਵਾਸਤੇ ਤਿਆਰ ਹੈ? ਸੰਘਰਸ਼ ਕਰਨ ਵਾਸਤੇ ਤੁਹਾਨੂੰ ਮੈਂ ਦੱਸ ਰਿਹਾ ਬਾਈ ਜੀ, ਜੇ ਸੰਘਰਸ਼ ਕਰਨ ਲਈ ਸਾਰੇ ਖੜੇ ਆ, ਬਟ ਲੋਕਾਂ ਨੂੰ ਬਹਿਲਾਵੇ 'ਚ ਇਦਾਂ ਹੀ ਲੈ ਗਿਆ ਵੀ ਤੁਹਾਡੇ ਤੇ ਚੁਕੌਤਾ ਪੈ ਜਾਊਗਾ, ਤੁਹਾਡੇ ਤੇ ਜੁਰਮਾਨਾ ਪੈ ਜਾਊਗਾ, ਜਾਂ ਤੁਸੀਂ ਬੋਲੀ ਕਰਾਓਗੇ ਤੁਹਾਨੂੰ ਪੈਸੇ ਮਿਲ ਜਾਣਗੇ। ਮਤਲਬ ਕਿਸੇ ਹਿਸਾਬ ਨਾਲ ਲੋਕ ਸਮਝ ਨਹੀਂ ਰਹੇ। ਪੰਚਾਇਤ ਮੰਤਰੀ ਖੁਦ ਇਹ ਕਹਿ ਰਿਹਾ ਜੀ ਵੀ ਜਿਹੜੇ 26 ਜਨਵਰੀ 1950 ਤੋਂ ਪਹਿਲਾਂ ਕਾਬਜ਼ ਹੋਣਗੇ ਉਹ ਛੇੜੇ ਨਹੀਂ ਜਾਣਗੇ, ਜਦ ਕਿ ਅਸੀਂ 1904-5 ਦੇ ਕਾਬਜ਼ ਹਾਂ। ਸਾਨੂੰ ਕਿਉਂ ਛੇੜਿਆ ਗਿਆ? ਜਦ ਕਿ ਇਹ ਇੱਕ ਲਾ ਹੈ ਜੀ। ਇਹ 26 ਜਨਵਰੀ 1950 ਅਸੀਂ ਆਨ ਰਿਕਾਰਡ ਤੁਹਾਡੇ ਕੋਲ ਕਾਪੀਆਂ ਦਿੱਤੀਆਂ ਜੀ, ਇਹਨਾਂ ਨੂੰ ਚੈੱਕ ਕੀਤਾ ਜਾਵੇ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ 1905 ਤੋਂ ਲੈ ਕੇ 1904 ਤੋਂ ਲੈ ਕੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੀ ਗੱਲ ਹੈ, ਉਦੋਂ ਦੀ ਜ਼ਮੀਨ ਪਿੰਡ ਦੇ ਲੋਕ ਵਾਹੁੰਦੇ ਆ ਰਹੇ ਨੇ। ਔਰ ਵੱਡੀ ਜ਼ਿਕਰਯੋਗ ਗੱਲ ਹੈ ਕਿ ਜਿੰਨੀ ਵੀ ਪਿੰਡ ਦੀ ਜ਼ਮੀਨ ਹੈ, ਤਕਰੀਬਨ 10 ਕਿੱਲਿਆਂ ਨੂੰ ਛੱਡ ਕੇ
ਜਿਹੜੀ ਪੰਚਾਇਤੀ ਜ਼ਮੀਨ ਹੈ ਕੇਵਲ ਪਿੰਡ ਦੀ 10 ਕਿੱਲੇ ਔਰ ਜਿਹੜੀ ਬਾਕੀ ਦੀ ਜ਼ਮੀਨ ਹੈ ਉਹਨੂੰ ਸਮੁੱਚਾ ਪੂਰਾ ਪਿੰਡ ਹਰ ਵਰਗ ਦੇ ਹਰ ਜਾਤ ਪਾਤ ਦੇ ਜਿਹੜੇ ਲੋਕ ਹੈ ਉਹ ਵਾਹ ਰਹੇ ਨੇ। ਪਰ ਕਿਤੇ ਨਾ ਕਿਤੇ ਸਰਕਾਰ ਦੇ ਜਿਹੜੇ ਕੈਬਨਿਟ ਮੰਤਰੀ ਨੇ ਧਾਲੀਵਾਲ ਸਾਹਿਬ, ਉਹਨਾਂ ਦੇ ਉੱਪਰ ਸਵਾਲੀਆ ਚਿੰਨ੍ਹ ਲੱਗਦੇ ਨੇ ਕਿ ਇਹਨਾਂ ਪਿੰਡ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਨਿਰੁੱਤਰ ਕਰਨਾ ਚਾਹੀਦਾ ਹੈ ਕਿ ਜੇ ਸਰਕਾਰ ਦੀ ਜ਼ਮੀਨ ਹੈ, ਜੇ ਸਰਕਾਰ ਨੇ ਉਹਦੇ ਉੱਪਰ ਕਬਜ਼ਾ ਕੀਤਾ ਹੈ ਤਾਂ ਇਹਨਾਂ ਪਿੰਡ ਦੇ ਲੋਕਾਂ ਦੇ ਨਾਲ ਵੀ ਬੈਠ ਕੇ ਇੱਕ ਵਾਰ ਜਿਹੜਾ ਗੱਲਬਾਤ ਕਰਨੀ ਚਾਹੀਦੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।